ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 15 ਫਰਵਰੀ 2021 4 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਬਾਰੇ। ਜੋ ਵੀਕਐਂਡ ਦੇ ਵਿੱਚ ਜਿਹੜੀਆਂ ਕਰੰਟ ਇਸ਼ੂ ਜਾਂ ਕਹਿ ਲਓ ਜਿਹੜੇ ਅੱਜ ਦੇ ਜੀ ਮੇਨ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲੇ ਅਹਿਮ ਇਸ਼ੂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਬਾਰੇ ਕਿ ਜਿਹੜਾ ਇਸ਼ੂ ਹੈ ਉਹ ਇੰਟਰਨੈਸ਼ਨਲ ਇਸ਼ੂ ਬਣਿਆ ਹੋਇਆ ਹੈ ਔਰ ਇੰਟਰਨੈਸ਼ਨਲ ਸਪੋਰਟ ਵੀ ਕਿਸਾਨ ਅੰਦੋਲਨ ਨੂੰ ਮਿਲ ਰਹੀ ਹੈ। ਸੋ ਹਿੰਦੂ ਤਵੀਆਂ ਦੀ ਇਸ ਸਪੋਰਟ ਨੇ ਜਿਹੜੀ ਉਹਨਾਂ ਦੀ ਨੀਂਦ ਨੂੰ ਹਰਾਮ ਕੀਤਾ ਹੋਇਆ ਹੈ। ਸੋ ਉਹ ਘਬਰਾਹਟ ਦੀ ਹਾਲਤ ਵਿੱਚ ਜ਼ਬਰ ਦਾ ਚੱਕਰ ਹੋਰ ਵੀ ਜ਼ੋਰ ਨਾਲ ਘੁਮਾ ਰਹੇ ਨੇ ਔਰ ਫੜੋ ਫੜੀ ਦਾ ਜਿਹੜਾ ਸਿਲਸਿਲਾ ਹੈ ਉਹ ਚੱਲ ਰਿਹਾ ਔਰ ਹਰ ਗ੍ਰਿਫਤਾਰੀ ਨੂੰ ਇੰਟਰਨੈਸ਼ਨਲ ਸਾਜ਼ਿਸ਼ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਔਰ ਬੈਂਗਲੁਰੂ ਦੀ ਜਿਹੜੀ ਰਹਿਣ ਵਾਲੀ 21 ਸਾਲਾ ਦਿਸ਼ਾ ਰਾਣੀ ਨੂੰ ਜਿਹੜੀ ਕਿ ਇੱਕ ਕਲਾਈਮੇਟ ਐਕਟਿਵਿਸਟ ਹੈ ਉਸ ਨੂੰ ਗ੍ਰਿਫਤਾਰ ਕਰਕੇ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਸੋ ਇਸ ਬਾਰੇ ਵੇਰਵੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਵੀਕਐਂਡ ਬਾਰੇ ਐਂਡ ਜੋ ਅੱਜ ਦਾ ਮੇਨ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ ਜਿਵੇਂ ਪਿਛਲੇ ਕਈ ਦਿਨਾਂ ਤੋਂ ਟੀਵੀ 84 ਦੇ ਉੱਤੇ ਐਡ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਜਨਮ ਦਿਨ ਨਾਲ ਸੰਬੰਧਿਤ ਸਮਾਗਮ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਜਾਂ ਸੁਸਾਇਟੀ ਹੈ ਈਸਟ ਕੋਸਟ ਦੀ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਉੱਥੇ ਖਾਸ ਪ੍ਰੋਗਰਾਮ ਰੱਖਿਆ ਹੋਇਆ ਸੀ ਐਤਵਾਰ ਨੂੰ ਔਰ ਉਹਦੇ 'ਚ ਅਸੀਂ ਪਾਰਟਿਸਿਪੇਟ ਕੀਤਾ। ਸਾਡੀ ਟੀਵੀ 84 ਦੀ ਟੈਕਨੀਕਲ ਟੀਮ ਨੇ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਹੋ ਸਕੇ। ਆਲਮੋਸਟ 5 ਘੰਟੇ ਤੋਂ ਜ਼ਿਆਦਾ ਲਾਈਵ ਟੈਲੀਕਾਸਟ ਹੋਇਆ। ਬੇਸ਼ੱਕ ਅਜੇ ਕਿਉਂਕਿ ਕੋਵਿਡ-19 ਦਾ ਦੁਬਾਰਾ ਚੱਲ ਰਿਹਾ ਹੈ ਪ੍ਰਕੋਪ, ਕਈ ਨਵੇਂ ਕੇਸਿਸ ਵੀ ਆ ਰਹੇ ਨੇ। ਹਾਲਾਂਕਿ ਵੈਕਸੀਨੇਸ਼ਨ ਕੈਂਪੇਨ ਵੀ ਪੂਰਾ ਹੈ। ਈਵਨ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਵੀ ਪਿਛਲੇ ਫਰਾਈਡੇ ਜਾਂ ਥਰਸਡੇ ਉਹਨਾਂ ਨੇ 400 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਟ ਕੀਤਾ ਜਿਹੜੇ ਉਸ ਕੁਆਲੀਫਾਈ ਕਰਦੇ ਨੇ 65 ਇਅਰਸ ਔਰ ਓਲਡਰ ਔਰ ਹੈਲਥ ਔਰ ਐਸੈਂਸ਼ੀਅਲ ਸਰਵਿਸਿਜ਼ ਵਾਲੇ। ਔਰ ਇਹੀ ਕਾਰਨ ਹੈ ਕਿ ਅਜੇ ਗੁਰਦੁਆਰਿਆਂ ਦੇ ਵਿੱਚ ਉਵੇਂ ਭਰਵੇਂ ਦੀਵਾਨ ਨਹੀਂ ਹੁੰਦੇ। ਵੈਸੇ ਹਾਜ਼ਰੀ ਤਾਂ ਹੁੰਦੀ ਹੈ ਪਰ ਆਉਣ ਜਾਣ ਹੀ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਆਉਂਦੇ ਨੇ ਦੀਦਾਰ ਕਰਦੇ ਨੇ ਚਲੇ ਜਾਂਦੇ ਨੇ। ਲੇਕਿਨ ਇਹਦੇ ਬਾਵਜੂਦ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਔਰ ਕਿਉਂਕਿ ਸਾਡੇ ਕੋਲ ਆਪਣਾ ਇੱਕ ਮੀਡੀਆ ਹੋਣ ਦੇ ਨਾਤੇ ਇਸ ਗੱਲ ਨੂੰ ਅਸੀਂ ਇਸ ਤੋਂ ਜਿਹੜਾ ਪੂਰੇ ਆਪਣੇ ਆਪ ਨੂੰ ਸੈਟਿਸਫਾਈਡ ਸਮਝਦੇ ਹਾਂ ਕਿ ਮੈਸੇਜ ਪਹੁੰਚ ਜਾਂਦਾ ਹੈ ਔਰ ਉਹਦੇ 'ਚ ਕਾਫੀ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਸੀ ਕਿਉਂਕਿ ਗੱਲ ਤਾਂ ਉਹੀ ਹੈ, ਕੰਨ ਨੂੰ ਖੱਬਿਓਂ ਫੜ ਲਓ ਸੱਜਿਓਂ ਫੜ ਲਓ
ਉੱਥੋਂ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਕੇ ਪ੍ਰੋਗਰਾਮ ਕਰ ਲਓ ਜਾਂ ਕੋਈ ਵੀ ਹੋਰ ਫੋਕਸ ਹੋਏ। ਉਹ ਜਿਵੇਂ ਬਾਬਾ ਬੁੱਲੇ ਸ਼ਾਹ ਦੀ ਗੱਲ ਹੈ ਕਿ ਵੀ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਬਿਲਕੁਲ, ਔਰ ਉਹ ਨੁਕਤਾ ਇੱਕੋ ਹੀ ਹੈ, ਜੇ ਅਸੀਂ ਸਿੱਖ ਕੌਮ ਦੀ ਤਰਾਸਦੀ ਔਰ ਸਾਡੀ ਮੌਜੂਦਾ ਦਸ਼ਾ ਹਾਲਤ ਜੋ ਹੈ ਉਹ ਹੈ ਗੁਲਾਮੀ ਦੇ ਸੰਗਲ ਕੱਟਣਾ। ਜੀ, ਸੋ ਕਈ ਬਿਮਾਰੀ ਦੇ ਸਿੰਪਟਮਸ ਨਾਲ ਹੀ ਅਜੇ ਲੜਨਾ ਚਾਹੁੰਦੇ ਨੇ, ਉਹਨਾਂ ਦੇ ਲਈ ਕਿਸਾਨ ਅੰਦੋਲਨ 'ਚ ਹੀ ਸਭ ਕੁਝ ਜੁੜਿਆ ਹੋਇਆ। ਹਾਲਾਂ ਅਸੀਂ ਇਸ ਐਜੀਟੇਸ਼ਨ ਦੀ ਅਹਿਮੀਅਤ ਨੂੰ ਵੀ ਸਮਝਦੇ ਹਾਂ, ਪਹਿਲੇ ਦਿਨ ਤੋਂ ਅਸੀਂ ਪੂਰੀ ਹਮਾਇਤ ਵੀ ਦਿੱਤੀ ਹੈ, ਔਰ ਗਰਾਊਂਡ ਦੇ ਉੱਤੇ ਵੀ ਸਿੱਖ ਨੌਜਵਾਨ ਔਰ ਜਿਹੜੇ ਪੰਥਕ ਚੜ੍ਹਦੀ ਕਲਾ ਆਜ਼ਾਦੀ ਲਈ ਜੂਝਣ ਵਾਲੇ ਨੌਜਵਾਨ ਨੇ, ਉਹਨਾਂ ਨੇ ਪਹਿਲਾਂ ਸ਼ੰਭੂ ਬਾਰਡਰ ਤੇ ਫਿਰ ਸ਼ੰਭੂ ਤੋਂ ਸਿੰਘੂ ਤੱਕ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੌਮ ਯਕਜਹਿਤੀ ਦੇ ਨਾਲ, ਸੋਲੀਡੈਰਿਟੀ ਦੇ ਨਾਲ ਇਸ ਇਸ਼ੂ ਦੇ ਉੱਤੇ ਜਿਹੜਾ ਹੈ ਉਹ ਕੋਈ ਮਤਭੇਦ ਨਾ ਹੋਣ। ਹਾਲਾਂ ਹਕੂਮਤਾਂ ਦੇ ਆਪਣੇ ਏਜੰਡੇ ਹੁੰਦੇ ਨੇ, ਉਹਨਾਂ ਨੇ 26 ਜਨਵਰੀ ਦਾ ਦਿਨ ਜਿਹੜਾ ਸਾਡੀ ਪ੍ਰਾਪਤੀ ਦਾ ਇੱਕ ਯੂਨੀਕ ਡੇ ਸੀ, ਉਹਦਾ ਨੈਰੇਟਿਵ ਹਕੂਮਤ ਨੇ ਉਹਨਾਂ ਦੇ ਸਪੋਰਟਿਵ ਗੋਦੀ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਬੈਠੇ ਉਹਨਾਂ ਦੇ IT ਸੈੱਲ ਨੇ ਐਸਾ ਸਿਰਜਿਆ ਕਿ ਸਾਡੇ ਕਿਸਾਨ ਭਰਾਵਾਂ ਦੀ ਲੀਡਰਸ਼ਿਪ ਦਾ ਵੀ ਇੱਕ ਵੱਡਾ ਤਬਕਾ ਉਹਦਾ ਸ਼ਿਕਾਰ ਹੋਇਆ, ਉਹਨਾਂ ਨੂੰ ਗਿਲਟ ਦਿੱਤਾ ਹੈ ਜਾਂ ਉਹਨਾਂ ਨੇ ਗਿਲਟ ਆਪ ਹੀ ਲੈ ਲਿਆ। ਉਹਨਾਂ ਨੇ ਡਿਸਟੈਂਸ ਕਰਨ ਦੀ ਕੋਸ਼ਿਸ਼ ਕੀਤੀ, ਈਵਨ ਇੱਥੋਂ ਤੱਕ ਵੀ ਕਿ ਜਿਹੜਾ ਇੱਕ ਸਿੰਘ ਨਵਰੀਤ ਸਿੰਘ, ਜਿਹੜਾ ਇੱਕ ਇਤਿਹਾਸਕ ਫੈਮਿਲੀ ਹਰਦੀਪ ਸਿੰਘ ਡਿਬਡੇਬਾ, ਜਿਨ੍ਹਾਂ ਦੇ ਅੱਗੋਂ ਪਰਦਾਦੇ ਦੇ ਭਰਾ ਭਾਈ ਲਛਮਣ ਸਿੰਘ ਧਾਰੋਕੀ ਜਿਹੜੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਸੀ, ਔਰ ਖੁਦ ਵੀ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਆ। ਉਹਨਾਂ ਦਾ ਪੋਤਾ ਨਵਰੀਤ ਸਿੰਘ ਜਿਹੜਾ ਕਿ ਪੁਲਿਸ ਗੋਲੀ ਦੇ ਨਾਲ ਮਾਰਿਆ ਗਿਆ ਲਾਲ ਕਿਲ੍ਹੇ ਦੇ ਬਾਹਰ, ਜਦੋਂ ਕਿ ਇਹਨਾਂ ਨੇ ਖੁਦ ਹੀ ਗੋਲੀ ਚਲਾਈ, ਜਿਹਨੂੰ ਹਮੇਸ਼ਾ ਉਹ ਡਿਨਾਈ ਕਰਦੇ ਨੇ ਜੀ ਗੋਲੀ ਨਹੀਂ ਚਲਾਈ। ਔਰ ਈਵਨ ਜਦੋਂ ਉਹਦੀ ਡੈੱਡ ਬਾਡੀ ਵੀ 26 ਨੂੰ ਸ਼ਾਮ ਨੂੰ ਲੈ ਕੇ, ਕਿਉਂਕਿ ਇਹ ਵੇਰਵਾ ਮੈਨੂੰ ਨਹੀਂ ਸੀ ਪਤਾ, ਜਦੋਂ ਉਹਨਾਂ ਨੇ ਹਰਦੀਪ ਸਿੰਘ ਡਿਬਡੇਬਾ ਹੋਰਾਂ ਨੇ ਹੁਣ ਉਹ ਦੁਬਾਰਾ ਕਿਸਾਨ ਸਟੇਜ ਦੇ ਉੱਤੇ ਪਹੁੰਚੇ, ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਤੇ ਉਹਦੇ 'ਚ ਹੀ ਉਹਨਾਂ ਨੇ ਹੁਣ ਤਾਂ ਉਹਨੂੰ ਨਵਰੀਤ ਸਿੰਘ ਨੂੰ ਸ਼ਹੀਦ ਐਲਾਨ ਦਿੱਤਾ ਹੈ। ਔਰ ਉਹਦੇ 'ਚ ਉਹਨਾਂ ਨੇ ਐਡਰੈਸ ਕਰਦਿਆਂ ਕਿਹਾ ਕਿ ਭਾਈ ਮੈਂ ਤਾਂ ਲੈ ਕੇ ਆਇਆ, ਹਾਲਾਂ ਕਹਿੰਦੇ ਮੈਂ 130 ਮੀਲ ਦੂਰ ਸੀ ਰਾਜਸਥਾਨ ਵਾਲੇ ਬਾਰਡਰ ਤੇ, ਅਸੀਂ ਉੱਥੋਂ ਦੀ ਜਿਹੜਾ ਉਹ ਪਿਕਟਿੰਗ ਕਰ ਰਹੇ ਸੀ, ਪਤਾ ਲੱਗਾ। ਔਰ ਜਦੋਂ ਇੱਥੇ ਆਏ ਤੇ ਇੱਥੇ ਕਹਿੰਦੇ ਕਿ ਭਾਈ ਇਹ ਵੀ ਸਾਰੇ ਘਬਰਾਏ ਹੋਏ ਸੀ, ਔਰ ਇਹਨਾਂ ਨੂੰ ਵੀ ਲੱਗਾ ਕਿ ਭਾਈ ਜਿਹੜਾ ਇਹਨਾਂ ਨੇ ਓਨ ਵੀ ਨਹੀਂ ਕੀਤਾ, ਔਰ ਕਹਿੰਦੇ ਫਿਰ ਅਸੀਂ ਲਿਜਾ ਕੇ ਪਿੰਡ ਸੰਸਕਾਰ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਉਂਕਿ ਹਰਦੀਪ ਸਿੰਘ ਡਿਬਡੇਬਾ ਖੁਦ ਇਸ ਸਾਰੇ ਦੇ ਨਾਲ ਜੁੜੇ ਹੋਏ ਨੇ, ਪੋਲੀਟੀਕਲੀ ਵੀ ਲੰਬਾ ਵਕਤ ਉਹਨਾਂ ਦਾ ਸੰਘਰਸ਼ ਹੈ, ਔਰ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਇੱਕ ਠੀਕ ਸਪਿਰਿਟ ਦੇ ਵਿੱਚ ਦੇਖਿਆ, ਸਮਝਿਆ, ਔਰ ਹੁਣ ਉਹਨਾਂ ਨੇ ਕਿਸਾਨ ਮੋਰਚੇ ਦੀ ਸਟੇਜ ਤੋਂ ਐਡਰੈਸ ਕਰਦਿਆਂ ਵੀ ਇਹ ਕਿਹਾ ਕਿ ਭਾਈ ਚਲੋ ਦੇਰ ਆਇਦ ਦਰੁਸਤ ਆਇਦ। ਸੋ ਅਸੀਂ ਵੀ ਇਹ ਸਮਝਦੇ ਹਾਂ ਕਿ ਵੀ ਜਿਸ ਹੱਦ ਤੱਕ ਵੀ ਜਾ ਕੇ ਕੋਈ ਜਿਹੜੀ ਹੈ ਐਕਟੀਵਿਟੀ ਚੱਲ ਰਹੀ ਹੈ, ਹੋ ਰਹੀ ਹੈ, ਇਸ ਨੂੰ ਸਪੋਰਟ ਕਰਨਾ ਬਣਦਾ। ਅਸੀਂ ਇਸ ਸਾਰੇ 'ਚੋਂ ਇਹ ਦੇਖ ਰਹੇ ਹਾਂ ਕਿ ਇੱਕ ਨਵੀਂ ਸਪਿਰਿਟ ਵੀ ਆ ਰਹੀ ਹੈ, ਪਰ ਅਜੇ ਤੱਕ ਵੀ ਕਿਉਂਕਿ ਜਦੋਂ ਕੋਈ ਇੱਕ ਵਾਰ ਡਿਸਟਰਸਟ ਪੈਦਾ ਹੋ ਜਾਂਦਾ ਹੈ ਕਿਸੇ ਵੀ ਹਵਾਲੇ ਨਾਲ, ਉਹ ਸੌਖਾ ਨਹੀਂ ਹੁੰਦਾ। ਪਰ ਇਹ ਨਹੀਂ ਹੈ, ਜਿਹੜੇ ਨੌਜਵਾਨ ਇਸ ਸਾਰੇ ਦਾ ਹਿੱਸਾ ਸੀ ਉਹਨਾਂ ਵੱਲੋਂ ਤਾਂ ਕੋਈ ਵਿਰੋਧ ਲਾਈਨ ਨਹੀਂ ਹੈ। ਅਸੀਂ ਵੀ ਇੱਥੇ ਬਰਾਬਰ, ਜਿੱਥੇ ਅਸੀਂ ਓਵਰਆਲ ਪਿਕਚਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਹੋਣਾ। ਹੁਣ ਇਹ ਇੱਕ ਪੋਲੀਟੀਕਲ ਖੇਡ ਬਣ ਗਈ ਹੈ, ਔਰ ਇਸ ਨੂੰ ਕਿਵੇਂ ਉਹ ਪਹਿਲੀ ਸਟੇਜ ਤੇ ਯੋਗਿੰਦਰ ਯਾਦਵ ਨੇ ਹਾਈਜੈਕ ਕੀਤਾ, ਹੁਣ ਜਿਹੜਾ ਰਾਕੇਸ਼ ਟਕੈਤ ਜਾਂ ਦੂਸਰੇ ਜਿਹੜੀ ਰਾਜਸਥਾਨ ਔਰ ਯੂਪੀ ਔਰ ਹਰਿਆਣੇ ਦੀ ਲੀਡਰਸ਼ਿਪ ਹੋਏਗੀ, ਜਾਟ ਮਹਾਪੰਚਾਇਤਾਂ ਜਾਂ ਦੂਜਾ, ਉਹਨਾਂ ਦੇ ਲਈ ਤਾਂ ਆਉਣ ਵਾਲੇ ਵਰੇ ਦੇ ਵਿੱਚ ਜਿਹੜੀਆਂ ਯੂਪੀ ਦੀਆਂ ਚੋਣਾਂ ਨੇ ਉਹ ਜ਼ਿਆਦਾ ਅਹਿਮ ਨੇ, ਜਾਂ ਹਰਿਆਣੇ 'ਚ ਜਿੱਥੇ ਕਿ ਜਾਟ ਭਾਈਚਾਰਾ ਡਿਪਰਾਈਵਡ ਸੀ ਕਿਉਂਕਿ ਮਨੋਹਰ ਲਾਲ ਖੱਟੜ ਨੇ ਜਿਵੇਂ ਸਾਰੀ ਪਾਵਰ ਹਥਿਆਈ। ਸੋ ਉਹ ਆਪਣੀ ਖੇਡ ਤੇ ਲੱਗੇ ਹੋਏ ਨੇ। ਸੋ ਮੇਰਾ ਇਹ ਇੱਕ ਕੰਸੀਡਰਡ ਓਪੀਨੀਅਨ ਹੈ, ਔਰ ਮੈਂ ਕੱਲ੍ਹ ਦੇ ਦੀਵਾਨ 'ਚ ਵੀ ਇਸ ਗੱਲ ਨੂੰ ਬੜੀ ਕਲੀਅਰਲੀ ਇਹ ਗੱਲ ਕਹੀ ਸੀ ਕਿ ਭਾਈ ਅਸੀਂ ਅਕਸਰ ਇਹੀ ਦੁਹਰਾਉਂਦੇ ਰਹੇ ਹਾਂ ਕਿ ਜੀ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਤੇ ਹੁਣ ਵੀ ਇਹੀ ਗੱਲ ਨਜ਼ਰ ਆ ਰਹੀ ਹੈ। ਔਰ ਦੂਸਰਾ ਇਹ ਹੁੰਦਾ ਹੈ ਕਿ ਜੋ ਸਾਹਮਣੇ ਹੈ ਉਹਨੂੰ ਅਸੀਂ ਰੋਲਦੇ, ਔਰ ਬੀਤੇ ਨੂੰ ਜਿਹੜਾ ਅਸੀਂ ਯਾਦ ਵੀ ਕਰਦੇ ਹਾਂ, ਪਰ ਬੀਤੇ ਤੋਂ ਅਸੀਂ ਸਬਕ ਵੀ ਨਹੀਂ ਸਿੱਖਦੇ। ਸੋ ਉਹੀ ਕਾਰਨ ਹੈ ਕਿ ਇਸ ਵੇਲੇ ਮਾਯੂਸੀ ਤਾਂ ਨਹੀਂ ਹੈ, ਲੇਕਿਨ ਜਿਵੇਂ ਦਾ ਮਾਹੌਲ ਜਨਵਰੀ 26 ਤੋਂ ਪਹਿਲਾਂ ਦਾ ਸੀ
ਉਹ ਨੇ। ਔਰ ਡਾਇਸਪੋਰਾ 'ਚ ਵੀ ਨਿਰਾਸ਼ਾ ਵੀ ਹੋਈ ਹੈ। ਸਾਡੇ ਬਹੁਤ ਸਾਰੇ ਬਿਲਕੁਲ। ਜਿਨ੍ਹਾਂ ਨੂੰ ਫਿਰ ਇਕੱਲਾ ਇਹੀ ਨਹੀਂ ਸੀ ਕਿ ਵੀ ਉਹਨਾਂ ਨੂੰ ਡਿਸਓਨ ਕੀਤਾ ਹੈ। ਜਿਸ ਤਰੀਕੇ ਨਾਲ ਨਿਸ਼ਾਨ ਸਾਹਿਬ ਜਿਸ ਦੀ ਸਰਕਰਦਗੀ ਦੇ ਥੱਲੇ ਹੀ ਜਿਹੜਾ ਸਾਰੀ ਸਿੱਖੀ ਦੀ ਜਿਹੜੀ ਹੈ ਜੜ ਦੇ ਨਾਲ ਜੁੜੀ ਹੋਈ ਹੈ, ਤੇ ਤੁਸੀਂ ਉਹਨੂੰ ਵੀ ਡਿਸਓਨ ਕਰੋ। ਆਪਣਾ ਤੁਸੀਂ ਰੱਖੋ ਜੀ ਸਾਡਾ ਕਿਸਾਨੀ ਝੰਡਾ ਹੈ। ਉਹਨੇ ਸ਼ਰਧਾਲੂ ਸਿੱਖਾਂ ਨੂੰ ਵੀ, ਐਕਟਿਵਿਸਟ ਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਭਾਈ ਇਹਨਾਂ ਤਿਲਾਂ 'ਚ ਕੋਈ ਬਹੁਤਾ ਤੇਲ ਨਹੀਂ ਹੈ, ਪਰ ਫਿਰ ਵੀ ਸੀ ਕਿ ਭਈ ਚਲੋ ਮੁੱਦਾ ਜਿਹੜਾ ਇਕਨੋਮਿਕਲ ਜੈਨੋਸਾਈਡ ਵੱਲ ਵੱਧ ਰਹੇ ਨੇ, ਔਰ ਇਹਦੇ ਨਾਲ ਕੌਮ ਦੇ ਵਿੱਚ ਘੱਟੋ ਘੱਟ ਇੱਕ ਇਸ਼ੂ ਦੇ ਉੱਤੇ ਜੇ ਫੋਕਸ ਹੁੰਦਾ ਹੈ ਤੇ ਗੱਲ ਤੁਰਨੀ ਚਾਹੀਦੀ ਹੈ। ਹੁਣ ਇਹ ਜੋ ਮਰਜ਼ੀ ਕਹਿਣ ਜਾਂ ਜਿਵੇਂ ਦਾ ਮਰਜ਼ੀ ਆਪਣੇ ਆਪ ਨੂੰ, ਜਿਹਨੂੰ ਕਹਿੰਦੇ ਨੇ ਕਿ ਦੁੱਧ ਚਿੱਟਾ ਸਾਬਤ ਕਰਨ ਦੀ ਕੋਸ਼ਿਸ਼ ਕਰਨ, ਗੰਗਾ 'ਚ ਜਾ ਕੇ ਭਾਵੇਂ ਰੋਜ਼ਾਨਾ 5-5 ਡੁਬਕੀਆਂ ਵੀ ਲਾਣ, ਪਰ ਦੁਸ਼ਮਣ ਨੂੰ ਬੜਾ ਸਪਸ਼ਟ ਹੈ, ਕਲੀਅਰ ਹੈ ਕਿ ਉਹ ਖਾਲਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਨੇ। ਉਹਨਾਂ ਨੇ ਸਿੱਖ ਕੌਮ ਨੂੰ ਜਿਹੜਾ ਸਬਕ ਵੀ ਸਿਖਾਉਣਾ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਹਿੰਦੂਤਵਾ ਦਾ ਰੱਥ ਪਿਛਲੇ 6 ਸਾਲ ਤੋਂ 7 ਸਾਲ ਤੋਂ 2014 ਤੋਂ ਬੇਰੋਕ ਟੋਕ ਸੀ, ਇਹਨਾਂ ਨੇ ਰੋਕ ਲਿਆ। ਔਰ ਇਹ ਗੱਲ ਜਦੋਂ ਅਸੀਂ ਦੇਖ ਰਹੇ ਹਾਂ ਅੱਜ, ਇੱਕ ਪ੍ਰੋਮੀਨੈਂਟ, ਹਾਲਾਂਕਿ ਉਹ ਡਾਈਸੈਂਟਿੰਗ ਜਰਨਲਿਸਟ ਹੈ, ਪਰ ਉਹਨੇ ਨਾਗਪੁਰ ਜਿਹੜਾ ਇਹਨਾਂ ਦਾ ਹੈੱਡਕੁਆਟਰ RSS ਦੇ ਬਾਹਰ ਖਲੋ ਕੇ ਉਹਨੇ ਪ੍ਰੋਗਰਾਮ ਕੀਤਾ। ਉਹਨੇ ਕਿਹਾ ਜੀ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਜਿਵੇਂ ਮੋਦੀ ਔਰ ਅਮਿਤ ਸ਼ਾਹ ਇਹ ਪਰਸਿਊ ਕਰ ਰਹੇ ਨੇ ਬਿਲਕੁਲ ਬਿਨਾਂ ਝੁਕੇ ਇਹਨਾਂ ਨੀਤੀਆਂ ਨੂੰ, ਵੀ ਇਹ ਤਾਂ ਨਹੀਂ ਹੈ ਕਿ ਵੀ ਇਹ ਕੋਈ ਆਪਣੀ ਰਾਜਨੀਤੀ ਕਰ ਰਹੇ ਨੇ, ਔਰ RSS ਦਾ ਇਸ ਦੇ ਉੱਤੇ ਕੀ ਟੇਕ ਹੈ, ਕਿਉਂਕਿ RSS ਦਾ ਭਾਰਤੀ ਮਜ਼ਦੂਰ ਸੰਘ ਵੀ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਜੇ ਉਹ ਹਿੰਦੂਤਵਾ ਕਰਦੇ ਨੇ ਤੇ ਧਰਤੀ ਪੁੱਤਰ ਤਾਂ ਕਿਸਾਨ ਹੈ, ਤੇ ਜੇ ਕਿਸਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਐਲੀਨੇਟ ਹੋ ਰਿਹਾ ਤੇ ਕੀ RSS ਔਰ ਮੋਦੀ ਸਰਕਾਰ ਇੱਕੋ ਪੇਜ ਤੇ ਨੇ। ਔਰ ਉਹ 20-25 ਮਿੰਟ ਦੇ ਸੈਗਮੈਂਟ 'ਚ ਉਹਨੇ ਅੱਡ ਜਿਨ੍ਹਾਂ ਦੇ ਨਾਲ ਵੀ ਗੱਲ ਕੀਤੀ ਉਹਦੇ ਤੇ ਬੇਸਡ ਉਹਨੇ ਕਨਕਲੂਜਨ ਦੇ ਵਿੱਚ ਇਹੀ ਕਿਹਾ ਸੀ ਕਿ ਜਿਹੜੇ RSS ਦਾ ਇਹ ਮੰਨਣਾ ਹੈ ਕਿ ਵੀ ਇਹ ਸਿਰਫ ਪੰਜਾਬ ਦੀ ਸਟਰਗਲ ਹੈ, ਔਰ ਉਹ ਇਹਨੂੰ ਖਾਲਿਸਤਾਨ ਨਾਲ ਹੀ ਜੋੜ ਕੇ ਦੇਖਦੇ ਨੇ ਕਿ ਇਹ ਖਾਲਿਸਤਾਨ ਦਾ ਹੀ ਕਾਨਸੈਪਟ ਜਿਹੜਾ ਉਹਨੂੰ ਅੱਗੇ ਤੋਰਿਆ ਜਾ ਰਿਹਾ। ਔਰ ਉਹ ਸਮਝਦੇ ਨੇ ਕਿ ਗਰਾਊਂਡ ਲੈਵਲ 'ਤੇ ਇੰਨੇ ਹਜ਼ਾਰ ਪਿੰਡਾਂ ਦੇ ਵਿੱਚ ਜਾਂ ਇੰਨੇ ਹਜ਼ਾਰ ਦੇਸ਼ ਦੇ ਜ਼ਿਲ੍ਹਿਆਂ 'ਚ RSS ਸਮਝਦਾ ਵੀ ਸਾਡੀ ਇੰਨੀ ਪਕੜ ਹੈ ਕਿ ਈਵਨ ਇਸ ਦਾ ਸਾਨੂੰ ਚੋਣਾਂ ਦੇ ਵਿੱਚ ਵੀ, ਇਲੈਕਸ਼ਨਸ ਦੇ ਵਿੱਚ ਵੀ ਕੋਈ ਡੈਮੇਜ ਨਹੀਂ ਹੋਏਗਾ। ਔਰ RSS ਫੁੱਲੀ ਜਿਹੜਾ ਹੈ ਉਹ ਮੋਦੀ ਔਰ ਅਮਿਤ ਸ਼ਾਹ ਦੀਆਂ ਨੀਤੀਆਂ ਦੇ ਨਾਲ ਖੜਾ ਹੈ ਇਸ ਕਿਸਾਨ ਨੁਕਤੇ ਤੇ। ਕਿਉਂਕਿ ਮੈਨੂੰ ਇਹ ਗੱਲ ਪਹਿਲੇ ਦਿਨ ਤੋਂ ਹੀ ਸੀ, ਪਰ ਜਦੋਂ ਕਿਸੇ ਹੋਰ ਪਾਸਿਓਂ ਜਿਹੜਾ ਆਊਟ ਆਫ ਟੱਚ ਇੱਕ ਸੈਗਮੈਂਟ ਹੁੰਦਾ ਔਰ ਜਿਹੜਾ ਜ਼ਾਹਰ ਹੈ ਇੰਡੀਅਨ ਨੈਸ਼ਨਲਿਸਟ ਐਂਗਲ ਤੋਂ ਸੋਚਦੇ ਨੇ, ਹਿੰਦੂ ਨੈਸ਼ਨਲਿਸਟ ਨਾ ਵੀ ਸਹੀ, ਤੇ ਉਹਨਾਂ ਦੀ ਇਸ ਗੱਲ ਤੋਂ ਵੀ ਮੈਨੂੰ ਇਹ ਬਿਲਕੁਲ ਲੱਗਾ ਕਿ ਵੀ ਇਹ ਆਪਣੇ ਲੋਕਾਂ ਨੂੰ ਜਾਂ ਕਿਸਾਨ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਜੀ ਜੇ ਅਸੀਂ ਇਹਨਾਂ ਨੂੰ ਸਿਰਫ ਇਕਨੋਮਿਕਲ ਇਸ਼ੂ ਰਹਿਣ ਦਈਏ ਔਰ ਇਹਦੇ ਤੇ ਹੀ ਪੈਨ ਇੰਡੀਆ ਸਾਡੀ ਸਪੋਰਟ ਹੋ ਜਾਏ, ਫਲਾਣਾ ਹੋ ਜਾਏ, ਨਹੀਂ, ਜਿਹਨਾਂ ਨਾਲ ਤੁਸੀਂ ਲੜ ਰਹੇ ਹੋ ਤੁਸੀਂ ਮੋਦੀ ਨਾਲ ਨਹੀਂ ਲੜ ਰਹੇ, ਤੁਸੀਂ RSS ਨਾਲ ਲੜ ਰਹੇ ਹੋ। ਮੋਦੀ ਜਾਂ ਅਮਿਤ ਸ਼ਾਹ ਅੱਜ ਬਲੂ ਆਈਡ ਬॉयਜ਼ ਨੇ, ਕੱਲ੍ਹ ਨੂੰ ਉਹਨਾਂ ਨੇ ਉਹ ਕੰਨਪਾਟਾ ਜੋਗੀ ਗੁੰਡਾ ਰੱਖਿਆ ਹੋਇਆ ਹੈ ਅਗਲੀ ਜਿਹੜੀ ਹੈ ਪਰਸੀਕਿਊਸ਼ਨ ਦੇ ਲਈ। ਸੋ ਜੇ RSS ਇਸ ਗੱਲ ਦੇ ਉੱਤੇ ਬਿਲਕੁਲ ਕਲੀਅਰ ਹੈ ਕਿ ਵੀ ਉਹਨਾਂ ਨੇ ਜਿਹੜਾ ਅਲਟੀਮੇਟਲੀ ਲੜਾਈ ਕਿਹਦੇ ਖਿਲਾਫ ਉਹ ਲੜ ਰਹੇ ਨੇ ਔਰ ਕਿਹਨੂੰ ਉਹਨਾਂ ਨੇ ਚਿੱਤ ਕਰਨਾ, ਤੇ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਇਹ ਜਿਹੜਾ ਤੁਹਾਡਾ ਤੁਸੀਂ ਆਪਣੇ ਸਿੱਖਾਂ 'ਚ ਡਿਵੀਜ਼ਨ ਪੈਦਾ ਕਰ ਲਈ, ਆਪਣਿਆਂ ਨਾਲੋਂ, ਆਪਣੇ ਯੂਥ ਨਾਲੋਂ ਤੋੜ ਲਿਆ, ਔਰ ਐਨਮੀ ਨੂੰ ਇਸ ਤੇ ਖੁਸ਼ੀ ਹੋਈ ਕਿ ਉਹਨਾਂ ਨੇ ਜਿਹੜਾ ਨੈਰੇਟਿਵ ਸਿਰਜਿਆ ਸੀ ਇਸ ਸਾਰੇ ਨੂੰ ਖਾਲਿਸਤਾਨ ਨਾਲ ਜੋੜਨ ਦਾ, ਤੁਸੀਂ ਉਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਝੁਕ ਕੇ ਸਲਾਮ ਕੀਤੀ, ਜਿਹਨੂੰ ਕਹਿੰਦੇ ਨੇ ਮੋਰ ਲਾਇਲ ਦੈਨ ਦਾ ਕਿੰਗ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਉਹਨਾਂ ਦਾ ਪੈਨਿਕ ਬਟਨ ਵੀ ਦੱਬਿਆ ਹੋਇਆ ਜਦੋਂ ਅਸੀਂ, ਔਰ ਪੈਨਿਕ ਬਟਨ ਦੱਬਣ ਦਾ ਕਾਰਨ ਵਿਦਨ ਕੰਟਰੀ ਨਹੀਂ ਹੈ, ਉਹ ਉਹਨਾਂ ਨੇ ਜਿਵੇਂ 26 ਜਨਵਰੀ ਨੂੰ ਜੋ ਖੇਡ ਖੇਡੀ, ਜੋ ਸੌਦਾ ਵੇਚਿਆ, ਆਪਣੇ ਵੀ ਉਹਦੇ 'ਚੋਂ ਜਿਹੜੇ ਨੇ ਗਿਲਟ ਦੇ ਵਿੱਚ ਆਏ, ਉਹਨਾਂ ਨੂੰ ਪੈਨਿਕ ਹੈ, ਘਬਰਾਹਟ ਹੈ। ਇੱਕ ਤਾਂ ਜਿਹੜਾ ਉਹਨਾਂ ਨੇ ਆਪਣਾ ਸੌਫਟ ਇਮੇਜ ਦੁਨੀਆ ਦੇ ਵਿੱਚ ਬਣਾਇਆ ਹੋਇਆ ਸੀ, ਸਭ ਤੋਂ ਵੱਡੀ ਜਮਹੂਰੀਅਤ ਔਰ ਯੋਗਾ ਔਰ ਗਾਂਧੀ ਔਰ ਇਹ ਉਹ ਜੋ ਵੇਚ ਰਹੇ ਸੀ, ਜਿਸ ਅੰਦਾਜ਼ ਦੇ ਵਿੱਚ, ਔਰ ਇਹ ਐਫਰਟ ਡਾਇਸਪੋਰਾ ਸਿੱਖਾਂ ਦਾ ਹੈ ਵੱਡੇ ਪੈਮਾਨੇ ਦੇ ਉੱਤੇ, ਜਿਨ੍ਹਾਂ ਨੇ, ਜੇ ਉਹਨਾਂ ਨੇ IT ਸੈੱਲ ਆਪਣਾ ਬਣਾ ਕੇ, ਉੱਥੇ ਤਾਂ ਉਹਨਾਂ ਦਾ ਕੰਟਰੋਲ ਹੈ, ਉਹਨਾਂ ਨੇ ਟਵਿੱਟਰ ਨੂੰ ਦਬਕਾ ਮਾਰਿਆ, ਉਹਨਾਂ ਨੇ 500 ਅਕਾਊਂਟ ਬੰਦ ਕਰਤੇ, ਬਾਕੀ ਸਾਰੀਆਂ ਨੀਤੀਆਂ ਵੀ, ਲੇਕਿਨ ਡਾਇਸਪੋਰਾ ਸਿੱਖਾਂ ਨੇ, ਔਰ ਉਹਦੇ 'ਚ ਵੀ ਸਾਡੀ ਸਾਰੀ ਜਿਹਦੇ ਵਿੱਚ ਪੋਲੀਟੀਕਲ ਲੀਡਰਸ਼ਿਪ ਵੀ ਹੈ, ਕੈਨੇਡਾ ਹੋਏ
ਅਮਰੀਕਾ ਹੋਏ, ਇੰਗਲੈਂਡ 'ਚ ਸਾਡੇ ਸਿਟਿੰਗ ਮੈਂਬਰ ਪਾਰਲੀਮੈਂਟ ਹੋਣ, ਕਿ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਕੈਂਪੇਨ ਵੀ ਕੀਤਾ, ਨਤੀਜੇ ਦੇ ਤੌਰ ਤੇ ਵੱਡੇ ਵੱਡੇ ਸੈਲੀਬ੍ਰਿਟੀ ਉਹ ਰਿਹਾਨਾ ਹੋਏ ਔਰ ਕਲਾਈਮੇਟ ਦੇ ਜੋ ਨੋਬਲ ਪ੍ਰਾਈਜ਼ ਲਈ ਨੋਮੀਨੇਟ 18 ਸਾਲਾ ਬੀਬੀ ਥਨਬਰਗ ਹੋਏ, ਗ੍ਰੇਟਾ ਥਨਬਰਗ, ਔਰ ਦੂਸਰੇ ਹੋਣ ਕਿੰਨਿਆਂ ਦੇ ਨਾਂ ਤੁਸੀਂ ਈਵਨ ਜਿਸ ਤੋਂ ਜਿਹੜੀ ਹੈ ਕਮਲਾ ਹੈਰਿਸ ਦੀ ਭਣੇਵੀਂ ਵੀ ਜਿਹੜੀ ਹੈ ਮੀਨਾ ਹੈਰਿਸ, ਉਹ ਵੀ ਪ੍ਰਭਾਵਿਤ ਹੋਈ ਔਰ ਉਹ ਤਾਂ ਲਗਾਤਾਰ ਟਵੀਟ ਤੇ ਟਵੀਟ ਕਰ ਰਹੀ ਹੈ। ਔਰ ਇਸ ਸਾਰੇ ਦੇ ਉਹਦਾ ਬੀਬੀ ਗ੍ਰੇਟਾ ਦਾ ਆਣਾ ਵਿੱਚ ਰਿਹਾਨਾ ਦਾ ਜਿਹਦੇ 100 ਮਿਲੀਅਨ ਤੋਂ ਜ਼ਿਆਦਾ ਫਾਲੋਅਰ ਸੀ, ਔਰ ਉਹ ਫਿਰ ਵਰਤਾਰਾ ਲਗਾਤਾਰਤਾ ਦੇ ਨਾਲ ਚੱਲਦਾ ਰਿਹਾ। ਈਵਨ ਕਾਮਿਕ ਟਰੈਵਰ ਨੋਆ ਜਿਹੜਾ ਪੁੱਟਸ ਇੰਡੀਆਜ਼ ਫਾਰਮਰ ਪ੍ਰੋਟੈਸਟ ਔਨ ਗਲੋਬਲ ਰਡਾਰ, ਹਾਲਾਂ ਮੈਨੂੰ ਤਾਂ ਨਹੀਂ ਇਹਨਾਂ ਦਾ ਬਹੁਤਿਆਂ ਦਾ ਪਤਾ, ਪਰ ਮੈਂ ਜਦੋਂ ਯੰਗਸਟਰਸ ਨੂੰ ਕੱਲ੍ਹ ਵੀ ਪੁੱਛਿਆ, ਮੈਂ ਕਿਹਾ ਕੀ ਹੈ, ਕਹਿੰਦਾ ਜੀ ਇਹ ਵੀ ਬਹੁਤ ਵੱਡਾ ਇਨ ਦਾ ਈਅਰ ਆਫ ਗਲੋਬਲ ਪ੍ਰੋਟੈਸਟ ਇੰਡੀਆ ਆਰ ਇਨ ਦਾ ਮਿਸਟ ਆਫ ਬਿਗੇਸਟ ਵਨ ਐਨੀਵੇਅਰ ਦਾ ਡੇਲੀ ਸ਼ੋਜ਼ ਟਰੈਵਰ ਨੋਆ ਸੈਡ। ਹੁਣ ਇਹ ਟਰੈਵਰ ਨੋਆ ਸ਼ੋਅ ਜਿਹੜਾ ਇਹਨੂੰ ਕਾਮਿਕ ਸ਼ੋਅ ਹੈ, ਔਰ ਉਹਨੇ ਵੀ ਇਹ ਕਿਹਾ ਕਿ ਵੀ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੈ। ਹੁਣ ਇਹ ਜਿਹੜਾ ਸਾਰਾ ਹੀ ਚੱਲ ਰਿਹਾ, ਜਿਹਨੇ ਗਲੋਬਲ ਲੈਵਲ ਦੇ ਉੱਤੇ ਇਸ ਇਸ਼ੂ ਨੂੰ ਲੈ ਆਂਦਾ, ਉਹਦਾ ਨਤੀਜਾ ਹੋਇਆ ਕਿ ਵੀ ਅਮਰੀਕਨ ਸਟੇਟ ਡਿਪਾਰਟਮੈਂਟ ਨੂੰ ਜਿਹੜਾ ਉਹ ਸਟੇਟਮੈਂਟ ਦੇਣੀ ਪਈ। ਇਹਨਾਂ ਨੂੰ ਜਿਹੜਾ ਇੰਟਰਨੈਟ ਔਰ ਦੂਸਰੀਆਂ ਇਹਨਾਂ ਨੇ ਫੈਸਿਲਿਟੀਜ਼ ਕੱਟ ਦਿੱਤੀਆਂ ਸੀ, ਸਿੰਘੂ, ਗਾਜ਼ੀਪੁਰ ਔਰ ਟਿਕਰੀ, ਤੇ ਉਹ ਰੀਸਟੋਰ ਕਰਨੀਆਂ ਪਈਆਂ। ਈਵਨ ਕਸ਼ਮੀਰ 'ਚ ਵੀ 2G ਦੀ ਥਾਂ 4G ਕਰਨਾ ਪਿਆ। ਹੁਣ ਇਸ ਸਾਰੇ ਨੇ, ਔਰ ਇਹ ਲਗਾਤਾਰਤਾ ਦੇ ਨਾਲ ਜਦੋਂ ਇੱਕ ਵਾਰ ਇੰਟਰਨੈਸ਼ਨਲ ਪ੍ਰੈਸ਼ਰ ਬਿਲਟ ਹੁੰਦਾ ਹੈ, ਫਿਰ ਹੁੰਦਾ ਵੀ ਇਹ ਰਡਾਰ ਸਕਰੀਨ ਤੇ ਹੈ ਐਂਡ ਦੇ ਆਰ ਬੀਇੰਗ ਵਾਚਡ। ਹੁਣ ਉਹਨਾਂ ਨੇ ਇਹ ਦੇਖਿਆ ਕਿ ਵੀ ਫੜੇ ਤਾਂ ਗਏ ਹੀ ਆ ਚੋਰ, ਜਿਹਨੂੰ ਕਹਿੰਦੇ ਨੇ ਕਿ ਵੀ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ, ਤੇ ਹੁਣ ਕਰੋ ਫਿਰ ਦਿਖਾਓ ਪੂਰਾ ਆਪਣਾ। ਔਰ ਕਿਉਂਕਿ ਇਹ ਜਿਹੜਾ ਲੇਟੈਸਟ ਉਹਨਾਂ ਦਾ ਐਕਸ਼ਨ ਹੈ, ਜਿਹੜਾ ਪਿਛਲੇ 48 ਘੰਟੇ ਤੋਂ ਸਾਰੇ ਹੀ ਮੀਡੀਆ ਦੇ ਵਿੱਚ ਡਿਸਕਸ ਹੋ ਰਿਹਾ ਹੈ, ਈਵਨ ਇੰਟਰਨੈਸ਼ਨਲੀ ਅਗੇਨ, ਉਹੀ ਸਾਰੇ ਜਿਹੜੇ ਸੈਲੀਬ੍ਰਿਟੀ ਨੇ ਜਿਨ੍ਹਾਂ ਨੇ ਪਹਿਲਾਂ ਸਪੋਰਟ ਕੀਤੀ, ਹੁਣ ਜਿਹੜੀ ਇਹਨਾਂ ਨੇ ਬਹੁਤ ਘਟੀਆ ਹਰਕਤ ਕੀਤੀ ਹੈ, ਜਿਹਦੇ 'ਚ ਕਿ ਬੈਂਗਲਾਰੂ ਦੀ ਰਹਿਣ ਵਾਲੀ 21 ਸਾਲਾ ਬੀਬੀ ਜਿਹਦਾ ਨਾਂ ਦਿਸ਼ਾ ਰਾਵੀ ਹੈ, ਇਹ ਵੀ ਕਲਾਈਮੇਟ ਨਾਲ ਰਿਲੇਟਡ ਜਾਂ ਐਨਵਾਇਰਨਮੈਂਟਲ ਜੋ ਦੁਨੀਆ ਦੇ ਵਿੱਚ ਪੋਲਿਊਸ਼ਨ ਕੀ ਹੈ, ਕਿਵੇਂ ਐਨਵਾਇਰਨਮੈਂਟ ਨੂੰ ਸਾਫ਼ ਕਰਨਾ ਹੈ, ਬਹੁਤ ਵੱਡੀ ਮੂਵਮੈਂਟ ਹੈ। ਬਹੁਤ ਸਾਰੇ ਮੁਲਕਾਂ ਜਿਹਦੇ ਤੇ ਬੇਸਡ ਪਾਰਟੀਆਂ ਨੇ, ਗ੍ਰੀਨ ਪਾਰਟੀ ਹੈ ਹੀ ਐਨਵਾਇਰਨਮੈਂਟਲਿਸਟ ਦੀ ਪਾਰਟੀ ਹੈ, ਇਹਨਾਂ ਨੂੰ ਸੀਟਾਂ ਵੀ UK ਦੀ ਪਾਰਲੀਮੈਂਟ 'ਚ ਵੀ, ਈਵਨ ਕੈਨੇਡਾ ਦੇ ਵਿੱਚ ਵੀ, ਅਮਰੀਕਾ 'ਚ ਵੀ ਉਹਨਾਂ ਦਾ ਜਿਹੜਾ ਆਪਣੀ ਪਹੁੰਚ ਹੁੰਦੀ ਹੈ। ਔਰ ਈਵਨ ਅਮਰੀਕਾ 'ਚ ਜੇ ਆਉਂਦਿਆਂ ਹੀ ਕਲਾਈਮੇਟ ਪ੍ਰੋਗਰਾਮ ਲਈ ਬਾਈਡਨ ਨੇ ਉਹਨੂੰ ਜੌਨ ਕੈਰੀ ਨੂੰ ਨੋਮੀਨੇਟ ਕੀਤਾ। ਔਰ ਦੂਸਰਾ, ਕਿਉਂਕਿ ਇੱਕ ਵੱਡਾ ਕਾਰਨ ਜਿਹੜੇ ਐਨਵਾਇਰਨਮੈਂਟਲਿਸਟ ਨੇ ਬਾਈਡਨ ਨੂੰ ਸਪੋਰਟ ਕੀਤਾ, ਉਹਦਾ ਕਾਰਨ ਇਹੀ ਸੀ ਜਿਸ ਮਾਮਲੇ 'ਚ ਟਰੰਪ ਦਾ ਵੀਕਰ ਪੁਆਇੰਟ ਸੀ। ਸੋ ਮਤਲਬ ਇਹ ਹੈ ਕਿ ਵੀ ਇਹ ਇਵੇਂ ਹੀ ਇੱਕ ਲੌਬੀ ਬਣ ਚੁੱਕੀ ਹੈ ਇਸ ਵੇਲੇ ਦੁਨੀਆ 'ਚ ਕਿ ਤੁਸੀਂ ਐਨਵਾਇਰਨਮੈਂਟ ਨਾਲ ਸੰਬੰਧਿਤ ਕਿਸੇ ਨੂੰ ਵੀ ਇੱਕ ਪਾਸੇ ਹੱਥ ਪਾਓਗੇ, ਦੁਨੀਆ ਭਰ ਦੇ ਵਿੱਚ ਉਹਦੀਆਂ ਫਿਰ ਉਹ ਚੀਕਾਂ ਕਢਾ ਦਿੰਦੇ ਨੇ। ਲੇਕਿਨ ਇੰਡੀਆ ਨੇ ਬੜੀ ਬੇਸ਼ਰਮੀ ਦੇ ਨਾਲ ਇਹ ਕੇਸ ਇਹਨਾਂ ਤਿੰਨਾਂ ਦੇ ਖਿਲਾਫ ਰਜਿਸਟਰ ਕੀਤਾ। ਉਹਦੇ 'ਚ ਮੁੰਬਈ ਦੀ ਬੇਸਡ ਲਾਇਰ ਹੈ ਨਿਕਿਤਾ ਜੈਕਬ, ਔਰ ਇੰਜੀਨੀਅਰ ਹੈ ਸ਼ੰਤਾਨੂ, ਔਰ ਇਹ ਦਿਸ਼ਾ ਰਾਵੀ। ਹੁਣ ਇਹਨਾਂ ਦੇ ਉੱਤੇ ਇਹਨਾਂ ਨੇ ਕੀ ਚਾਰਜ ਲਾਇਆ? ਦੇਸ਼ ਧਰੋਹ ਦਾ ਕੀ ਕਿ ਵੀ ਇਹਨਾਂ ਨੇ ਇੱਕ ਨਵੀਂ ਟਰਮ ਜਿਹੜੀ ਰੋਜ਼ ਹੁਣ ਡਿਸਕਸ ਹੋ ਰਹੀ ਹੈ, ਟੂਲ ਕਿਟ, ਕਿ ਜੇ ਇਹਨਾਂ ਨੇ ਟੂਲ ਕਿਟ ਅਪਲੋਡ ਕੀਤੀ ਔਰ ਉਹਨਾਂ ਨੇ ਉਹ ਟੂਲ ਕਿਟ ਜਿਹੜੀ ਹੈ 18 ਸਾਲਾ ਗ੍ਰੇਟਾ ਥਨਬਰਗ ਨੂੰ ਭੇਜੀ, ਔਰ ਉਹਨੇ ਅੱਗੋਂ ਟਵੀਟ ਕੀਤਾ ਵੀ ਉਹਨੂੰ ਕੌਕਸ ਕੀਤਾ ਜਾਂ ਉਹਨੂੰ ਉਹਨਾਂ ਨੇ ਫਸਾਇਆ ਉਸ ਟੂਲ ਕਿਟ ਰਾਹੀਂ ਕਿ ਉਹ ਇਸ ਮਾਮਲੇ ਦੇ ਵਿੱਚ ਕੁਛ ਕਹੇ। ਹੁਣ ਉਹਦਾ 5 ਦਿਨ ਦਾ ਪੁਲਿਸ ਰਿਮਾਂਡ। ਔਰ ਜਿਵੇਂ ਦੇਖੋ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਜਿਹੜੀ ਅੱਜ ਸਿਚੁਏਸ਼ਨ ਆਈ ਹੈ ਇਹਦੇ ਲਈ ਬਹੁਤ ਸਾਰੀਆਂ ਸਟੇਟਾਂ, ਉਹਨਾਂ ਦੇ ਮੁੱਖ ਮੰਤਰੀ, ਪਾਰਟੀਆਂ ਜ਼ਿੰਮੇਵਾਰ ਨੇ ਕਿ ਜਦੋਂ ਫੈਡਰਲ ਸਿਸਟਮ ਨੂੰ ਡਿਸਟਰੋਏ ਕੀਤਾ ਜਾ ਰਿਹਾ ਸੀ ਸਟੈਪ ਬਾਈ ਸਟੈਪ। ਕਾਨਸਟੀਟਿਊਸ਼ਨ ਦੇ ਵਿੱਚ 3 ਮਹਿਕਮੇ ਬੜੀ ਕਲੀਅਰਲੀ ਸਟੇਟਾਂ ਦੇ ਜਿਹੜਾ ਜੁਰਿਸਡਿਕਸ਼ਨ 'ਚ ਨੇ, ਉਹਨਾਂ 'ਚ ਲਾਅ ਐਂਡ ਆਰਡਰ ਹੈ, ਉਸ ਦੇ ਵਿੱਚ ਐਜੂਕੇਸ਼ਨ ਹੈ, ਉਹਦੇ 'ਚ ਐਗਰੀਕਲਚਰ ਹੈ। ਹੁਣ ਇਹਨਾਂ ਨੇ ਐਗਰੀਕਲਚਰ ਦੇ ਲਾਅ ਤਾਂ ਹੁਣ ਬਣਾਏ, ਪਰ ਪਹਿਲਾਂ ਵੀ ਜਿਸ ਢੰਗ ਦੇ ਨਾਲ ਹੌਲੀ ਹੌਲੀ ਇੰਕਲੂਡ ਕਰ ਰਹੇ ਸੀ ਉਹ ਵੀ ਟੇਕ ਓਵਰ ਕਰ ਲਿਆ। ਲਾਅ ਐਂਡ ਆਰਡਰ ਦੇ ਥੱਲੇ ਜਦੋਂ ਇਹਨਾਂ ਨੇ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾਈ
ਔਰ ਉਹਦੇ ਥੱਲੇ ਇਹ ਸੀ ਕਿ ਜੀ ਉਹ ਬਿਨਾਂ ਸਟੇਟ ਦੀ ਈਵਨ ਪੁਲਿਸ ਨੂੰ ਇਨਫੋਰਮ ਕੀਤੇ ਉਹ ਜੋ ਚਾਹੇ ਕਰ ਸਕਦੀ ਹੈ। ਤੇ ਇਹਨਾਂ ਨੂੰ ਵੀ ਲੱਗਾ ਜੀ, ਉਦੋਂ ਉਹਨਾਂ ਨੇ ਰੌਲਾ ਇਹ ਪਾਇਆ ਨਾ ਇਹ ਬਣਾਉਣ ਲੱਗੇ ਕਿ ਜੀ ਦੇਖੋ ਦੇਸ਼ ਦੀ ਜੇ ਏਕਤਾ ਅਖੰਡਤਾ ਨੂੰ ਖਤਰਾ ਹੈ, ਟੈਰਰਿਜ਼ਮ ਹੈ, ਗੁਆਂਢੀ ਮੁਲਕ ਕੋਈ ਟੈਰਰਿਜ਼ਮ ਦੀ ਹਰਕਤ ਕਰਦਾ ਹੈ ਤੇ ਜਿਹੜਾ ਉਹਦੇ ਲਈ ਹੁਣ ਹੋ ਕੀ ਰਿਹਾ ਹੈ ਕਿ ਜਿਹੜੇ 26 ਜਨਵਰੀ ਦੀ ਘਟਨਾ ਨਾਲ ਵੀ ਜਿਹੜੇ ਚੁੱਕੇ ਜਾ ਰਹੇ ਨੇ, ਜਿਨ੍ਹਾਂ ਨੇ ਦੀਪ ਸਿੱਧੂ ਨੇ ਜਾਂ ਦੂਸਰੇ ਪੰਜਾਬ 'ਚੋਂ ਆ ਕੇ ਉੱਥੋਂ ਇਕਬਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਚੁੱਕ ਕੇ ਲੈ ਗਏ, ਪੁਲਿਸ ਨੂੰ ਪਤਾ ਵੀ ਨਹੀਂ ਹੁੰਦਾ, ਸੈਂਟਰ ਦੀ ਟੀਮ ਆਉਂਦੀ ਹੈ ਚੁੱਕ ਕੇ ਲੈ ਜਾਂਦੀ ਹੈ। ਹੁਣ ਇਸ ਬੀਬੀ ਦਿਸ਼ਾ ਰਾਵੀ ਨੂੰ ਬੈਂਗਲੁਰੂ ਤੋਂ NIA ਚੁੱਕ ਕੇ ਦਿੱਲੀ ਲਿਆਂਦੀ ਹੈ। ਮਾਪਿਓ ਨੂੰ ਨਹੀਂ ਪਤਾ ਹੈ, ਉਹਨਾਂ ਦੀ ਪੁਲਿਸ ਨੂੰ ਨਹੀਂ ਪਤਾ, ਹਾਲਾਂਕਿ ਕਰਨਾਟਕਾ 'ਚ BJP ਦੀ ਸਰਕਾਰ ਹੀ ਹੈ, ਔਰ 5 ਦਿਨਾਂ ਪੁਲਿਸ ਰਿਮਾਂਡ। ਹੁਣ ਤੁਸੀਂ ਅੰਦਾਜ਼ਾ ਲਾਓ, ਇਹ ਬੜੀ ਵੋਕਲ ਬੱਚੀ ਔਰ ਤੁਸੀਂ ਔਰ ਜਿਸ ਕਿਸਮ ਦਾ ਫਿਰ ਮੀਡੀਆ ਐਕਸੈਸ ਹੈ, ਉਹ ਜਦੋਂ ਅਦਾਲਤ 'ਚ ਉਹਨੂੰ ਲਿਆ ਰਹੇ ਨੇ ਔਰ ਜ਼ਾਹਿਰ ਹੈ ਕਿ ਉਹਨੂੰ ਲੱਗਦਾ ਹੈ ਕਿ ਵੀ ਮੈਂ ਐਸਾ ਕੀ, ਉਹਨੇ ਕਿਹਾ ਵੀ ਜੱਜ ਨੂੰ ਕਿ ਭਾਈ ਮੈਂ ਤਾਂ ਜੋ ਸੀ ਐਗਜ਼ਿਸਟਿੰਗ ਉਹਨੂੰ ਅੱਗੇ ਤੋਰਿਆ, ਮੈਂ ਤਾਂ ਉਹਦੇ 'ਚ ਕੁਛ ਨਹੀਂ ਹੈ, ਮੈਂ ਕੋਈ ਦੇਸ਼ ਨਾਲ ਮੈਂ ਕੀ ਕੀਤਾ। ਤੇ ਉਹ ਤੁਰੀ ਜਾ ਰਹੀ ਹੈ ਤੇ ਪੱਤਰਕਾਰ ਨੂੰ ਪੁੱਛ ਰਿਹਾ ਆਪ ਰੋ ਕਿਉਂ ਰਹੀ ਹੈ, ਹਾਂਜੀ ਆਪ ਹੁਣ ਮਤਲਬ ਇਹ ਫਰਦਲ ਜ਼ਲੀਲ ਕਰਨ ਦੀ ਲਾਈਨ। ਲੇਕਿਨ ਜਦੋਂ ਤੁਸੀਂ ਦਿੱਲੀ ਦੇ ਵਿੱਚ ਜਿਹੜੀ ਪੁਲਿਸ ਕਮਿਸ਼ਨਰ ਨੇ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ, ਔਰ ਦੂਸਰਾ ਈਵਨ ਇਸ ਟੂਲ ਕਿਟ ਨੂੰ ਵੀ ਜਿਹਦੇ 'ਚ ਹੁਣ ਇਹਨਾਂ ਤਿੰਨਾਂ ਤੇ ਦੇਸ਼ ਧਰੋਹ ਲਾਇਆ, ਇਹਨਾਂ ਨੇ ਖਾਲਿਸਤਾਨ ਦੇ ਨਾਲ ਹੀ ਜੋੜਿਆ। ਉਹਨਾਂ ਨੇ ਕਿਹਾ ਜੀ ਪੋਇਟਿਕ ਆਰਗੇਨਾਈਜੇਸ਼ਨ ਫਾਰ ਜਸਟਿਸ, ਹਾਂਜੀ ਇਹ ਕੋਈ ਖਾਲਿਸਤਾਨੀ ਤਹਿਰੀਕ ਹੈ ਜਿਨ੍ਹਾਂ ਨੇ ਇਹ ਕ੍ਰੀਏਟ ਕੀਤੀ। ਉਹਨਾਂ ਨੇ ਹੁਣ ਇਸ ਨੈਟਵਰਕ ਨੂੰ ਨਾ ਹਾਲਾਂ ਅਦਾਲਤਾਂ 'ਚ ਖੱਜਲ ਖੁਆਰੀ ਤੋਂ ਬਾਅਦ 5-7 ਸਾਲ ਉਹਨਾਂ ਨੂੰ ਮਤਲਬ ਤਾਂ ਉਹਨਾਂ ਦਾ ਇਹ ਹੈ ਕਿ ਡਿਜ਼ਿਸਟ ਕਰਨਾ। ਜਿਵੇਂ ਉਹਦਾ ਜਿਹੜਾ ਇੱਕ ਚਾਈਨੀਜ਼ ਗ੍ਰੇਟ ਫਿਲਾਸਫਰ ਜਿਹਨੇ ਆਰਟ ਆਫ ਵਾਰ ਲਿਖਿਆ, ਸੁਨ ਜ਼ੂ, ਉਹਨੇ ਇੱਕ ਥਾਂ ਕਿਹਾ, ਉਹਨੇ ਕਿਹਾ ਕਿ ਵੀ ਜੇ ਤੁਸੀਂ ਇੱਕ ਬੰਦੇ ਨੂੰ ਮਾਰ ਦਿਓ ਤੇ 1000 ਡਰ ਜਾਂਦਾ ਹੈ। ਤੇ ਮਕਸਦ ਇਹੀ ਹੁੰਦਾ ਹੈ ਜਿਹੜੇ ਟੈਰਰ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹਨਾਂ ਨੇ ਅਲਟੀਮੇਟਲੀ ਇਹਨਾਂ ਕੇਸਾਂ 'ਚੋਂ ਕੁਛ ਨਹੀਂ ਨਿਕਲਣਾ, ਪਰ ਖੱਜਲ ਖੁਆਰੀ, ਪਰ ਉਹਦੇ ਨਾਲ ਨਾਲ ਬਾਕੀਆਂ ਨੂੰ ਜਿਵੇਂ ਉਹ ਕਾਂ ਮਾਰ ਕੇ ਟੰਗ ਦਿੰਦੇ ਸੀ ਨਾ, ਕਿ ਬਾਕੀਆਂ ਨੂੰ ਇਹ ਖਬਰ ਹੋਏ ਕਿ ਬਈ ਇਹ ਦੇਖ ਲਓ। ਇਹਦਾ ਮਤਲਬ ਇਹ ਹੈ ਕਿ ਹੁਣ ਸਿਰਫ ਪੋਲੀਟੀਕਲੀ ਵਿਰੋਧ ਕਰਨ ਵਾਲੇ ਹੀ ਟਾਰਗੇਟ ਲਾਈਨ ਤੇ ਨਹੀਂ ਨੇ ਕਿ ਵੀ ਪੋਲੀਟੀਕਲੀ ਤੁਸੀਂ ਕੀ ਆਵਾਜ਼ ਚੁੱਕ ਰਹੇ ਹੋ। ਈਵਨ ਜਿਹੜੇ ਲੋਕ এনवायरमेंट ਤੇ ਗੱਲ, ਕਿਉਂਕਿ ਜ਼ਾਹਿਰ ਹੈ ਇਹਨਾਂ ਨੂੰ ਲੱਗਦਾ ਹੈ ਵੀ ਜਿਹੜੇ ਅੱਜ ਸਾਡੀ ਕਿਸੇ ਵੀ ਨੀਤੀ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਨੇ, ਜਿਹੜਾ ਹਿੰਦੂਤਵਾ ਦਾ ਏਜੰਡਾ ਅਸੀਂ ਲੌਕ ਸਟਾਕ ਐਂਡ ਬੈਰਲ ਜਿਹੜਾ ਹੈ ਉਹ ਬਾਕੀ ਸਾਰੀ ਥਾਟਸ ਨੂੰ ਡਿਸਟਰੋਏ ਕਰਨਾ ਹੈ, ਵੀ ਅਸੀਂ 200 ਮਿਲੀਅਨ ਮੁਸਲਮਾਨਾਂ ਦੇ ਗੋਡੇ ਲਵਾਏ ਹੋਏ ਨੇ, ਕਸ਼ਮੀਰ ਦਾ ਅਸੀਂ ਵਜੂਦ ਮਿਟਾ ਕੇ ਰੱਖ ਦਿੱਤਾ ਹੈ, ਸਿੱਖ ਵਿੱਚੋਂ ਆ ਕੇ ਫਸ ਗਏ ਨੇ ਸਾਡੇ ਨਾਲ। ਔਰ ਉਹਨਾਂ ਨੇ ਇਹ ਸਾਰਾ ਜਿਹਨੂੰ ਹੁਣ ਇਹ ਸਾਰੇ ਹੀ ਈਵਨ ਇੰਟਰਨੈਸ਼ਨਲ ਇਹਨਾਂ ਲੋਕਾਂ ਨੂੰ, ਔਰ ਜਦੋਂ ਉਹਨਾਂ ਦਾ ਉਹ ਮੀਡੀਆ ਕਹਿੰਦਾ ਕਿ ਰਿਹਾਨਾ ਨੂੰ ਜਾਂ ਦੂਜਿਆਂ ਨੂੰ ਜੇ ਖਾਲਿਸਤਾਨੀਆਂ ਨੇ ਪੈਸੇ ਦੇ ਕੇ ਲਿਖਵਾਏ, ਜਾਂ ਹੁਣ ਇਹਨੂੰ ਗ੍ਰੇਟਾ ਥਨਬਰਗ ਨਾਲ ਇਹਨੂੰ ਬੀਬੀ ਨੂੰ ਦਿਸ਼ਾ ਰਾਵੀ ਨੂੰ ਤੇ ਉਹਨੂੰ ਅੱਗੋਂ ਖਾਲਿਸਤਾਨੀ ਸੋ ਕਾਲਡ ਆਰਗੇਨਾਈਜ਼, ਮੈਂ ਤਾਂ ਸੁਣਿਆ ਵੀ ਨਹੀਂ ਹੈ ਕਿਹੜੀ ਆਰਗੇਨਾਈਜੇਸ਼ਨ ਹੈ ਕਹਿੰਦੇ ਨੇ, ਪਰ ਮਕਸਦ ਇੱਕ ਗੱਲ ਬੜੀ ਕਲੀਅਰ ਹੈ ਕਿ ਉਹ ਖਾਲਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਨੇ, ਸਿੱਖ ਕੌਮ ਨੂੰ ਬਦਨਾਮ ਕਰਨ ਦੀ ਲਾਈਨ। ਔਰ ਇਕੱਲੀ ਇਹ ਨਹੀਂ ਹੈ ਕਿ ਉੱਥੇ ਜਿਹੜੀਆਂ ਉਹਨਾਂ ਦੀਆਂ ਭੀੜਾਂ ਔਰ ਜਿਸ ਕਿਸਮ ਦਾ ਵਰਤਾਰਾ, ਕੱਲ੍ਹ ਇੱਕ ਖਬਰ ਜਿਹੜੀ ਹੈ ਆਸਟ੍ਰੇਲੀਆ ਦੇ ਹਵਾਲੇ ਨਾਲ ਸੀ ਕਿ ਵੀ ਆਸਟ੍ਰੇਲੀਆ ਦੇ ਮੇਨ ਗੁਰਦੁਆਰਾ ਸਾਹਿਬ ਸ਼ਾਇਦ ਦੇ ਵਿੱਚ ਵੀ ਉਹਨਾਂ ਨੇ 8-10 ਕਾਰਾਂ ਦੇ ਲੈ ਕੇ ਉਹ ਜਿਹੜਾ ਹੈ ਉਹਨਾਂ ਦੀ ਮਨਸ਼ਾ ਹਮਲਾ ਕਰਨ ਦੀ ਸੀ ਜਾਂ ਕਿਵੇਂ ਸੀਗਾ, ਔਰ ਉਸ ਦਾ ਵਿਰੋਧ ਹੋਇਆ, ਸਿੱਖ ਸੰਗਤਾਂ ਵੀ ਪਹੁੰਚ ਗਈਆਂ ਗੁਰਦੁਆਰਾ ਸਾਹਿਬ ਔਰ ਪੁਲਿਸ ਨੇ ਵੀ ਉਹਨਾਂ ਨੂੰ ਰੋਕਿਆ। ਇਸ ਦੀ ਖਬਰ ਸੋਸ਼ਲ ਮੀਡੀਆ ਤੇ ਜ਼ਿਆਦਾ ਸੀ, ਲੇਕਿਨ ਪੰਜਾਬੀ ਅਜੀਤ ਗੁਰਦੁਆਰਾ ਗਲੈਨਵੁੱਡ ਉਹਦੇ 'ਚ ਹੈ ਕਿ ਵੀ ਗੁਰਦੁਆਰਾ ਗਲੈਨਵੁੱਡ ਤੇ ਹਮਲੇ ਦੀ ਕੋਸ਼ਿਸ਼ ਨਾਕਾਮ, ਭੜਕਾਊ ਅਨਸਰਾਂ ਤੇ ਜਲਦ ਕਾਰਵਾਈ ਕੀਤੀ ਜਾਵੇ ਕਮੇਟੀ। ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸਿਡਨੀ ਦੇ ਵਿੱਚ ਗੁਰਦੁਆਰਾ ਹੈ ਗਲੈਨਵੁੱਡ ਦੇ ਏਰੀਆ, ਜਿਹਦੇ 'ਚ ਫਿਰਕੂ ਲੋਕਾਂ ਨੇ, ਜ਼ਾਹਰ ਹੈ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਝੰਡੇ ਲਾਏ ਹੋਏ ਸੀ, ਨਾਅਰੇ ਲਾ ਰਹੇ ਸੀ, ਉਹਨਾਂ ਨੇ ਹਮਲਾ ਕਰਨ ਦੀ ਉਹਨਾਂ ਦੀ ਲਾਈਨ ਸੀ, ਪਰ ਪੁਲਿਸ ਨੇ ਨੂੰ ਪਤਾ ਲੱਗਾ, ਰਾਹ 'ਚ ਰੋਕਿਆ। ਹਾਲਾਂਕਿ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਨੌਜਵਾਨ ਵੀ ਪਹੁੰਚ ਗਏ ਸੀ ਗੁਰਦੁਆਰੇ, ਔਰ ਇਹ 10-12 ਗੱਡੀਆਂ ਦਾ ਇਕੱਠ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਨਿਕਲੇ ਤੇ ਉਹਨਾਂ ਨੇ ਗਲੈਨਵੁੱਡ ਗੁਰਦੁਆਰੇ ਵੱਲ ਕੂਚ ਕਰਨਾ ਸੀ। ਇਹ ਕਿਸਾਨ ਵਿਰੋਧੀ ਗਰੁੱਪ ਤੇ ਮੋਦੀ ਦੇ ਸਪੋਰਟਰ ਸੀ। ਪੁਲਿਸ ਨੇ ਗੁਰਦੁਆਰਾ ਕਮੇਟੀ ਨੂੰ ਵੀ ਸੂਚਿਤ ਕੀਤਾ ਔਰ ਇਸ ਕਾਰਾਂ ਦੇ ਕਾਫਲੇ ਨੂੰ ਰਾਹ 'ਚ ਰੋਕ ਦਿੱਤਾ, ਔਰ ਇਹ
ਸੁਣਦਿਆਂ ਹੀ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਜਿਹੜੇ ਉਹ ਗੁਰਦੁਆਰਾ ਸਾਹਿਬ ਪਹੁੰਚ ਗਏ ਔਰ ਉਹਨਾਂ ਨੇ ਕਿਹਾ ਵੀ ਇਹ ਹੁਣ ਇਹਨਾਂ ਨੇ, ਔਰ ਇਸ ਤੋਂ ਇਹ ਲੱਗਦਾ ਵੀ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਅਮਰੀਕਾ, ਕੈਨੇਡਾ ਔਰ ਯੂਰਪ ਦੇ ਹਵਾਲੇ ਨਾਲ ਵੀ ਦੇਖਾਂਗੇ, ਕਿਉਂਕਿ ਹੁਣ ਇਹਨੂੰ ਹਿੰਦੂ ਤੋਂ ਵੀ ਸਮਝਦੇ ਨੇ। ਜੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਇਹ ਸਾਡੀ ਡੂ ਔਰ ਡਾਈ ਬੈਟਲ ਹੈ, ਅਲਟੀਮੇਟਲੀ ਸਿੱਖਾਂ ਨੇ ਇਹਨਾਂ ਨੂੰ ਢਾਣਾ, ਤਾਂ ਉਹਨਾਂ ਨੇ ਵੀ ਕਿਹਾ ਵੀ ਹੁਣ ਸੰਕੋਚ ਛੱਡ ਦਿਓ ਔਰ ਇਸ ਸਾਰੇ ਨੂੰ ਜਿਹੜਾ ਤੁਸੀਂ ਇਹਨਾਂ ਨੂੰ ਹੈਡ ਔਨ ਲਓ। ਔਰ ਇਸ ਦੇ ਉੱਤੇ ਇਕੱਲਾ ਇਹੀ ਨਹੀਂ ਕਿ ਵੀ ਪੁਲਿਸ ਨੇ ਕੇਸ ਕੀਤਾ ਜਾਂ ਇਹ ਕੀਤਾ, ਹੁਣ ਕਿਵੇਂ ਪੋਲੀਟੀਕਲ ਪੈਟਰਨੇਜ ਹੈ। ਹਰਿਆਣੇ ਦਾ ਹੈਲਥ ਮਿਨਿਸਟਰ ਅਨਿਲ ਵਿਜ ਹੈ, ਉਹ ਕਹਿ ਰਿਹਾ ਹੈ ਦਿਸ਼ਾ ਰਾਵੀਜ਼ ਅਰੈਸਟ seed of anti-nationalism has to be destroyed, says Anil Beej. और वो ये कहता हरियाणा's home minister है जी, health ने home minister on Monday said whoever harbors the seed of anti-nationalism in their mind that has to be completely destroyed. 2 days after climate activist Disha Ravi was arrested for being allegedly involving in sharing the toolkit related to the farmers' protest on social media. ਹੁਣ ਇਹ ਕਹਿ ਰਹੇ ਐਂਟਾਈ ਨੈਸ਼ਨਲਿਜ਼ਮ ਇਨ ਦੇਅਰ ਮਾਈਂਡ, ਉਹਦਾ ਬੀਜ ਨਾਸ ਕਰਨਾ। ਹੁਣ ਇਹਦਾ ਮਤਲਬ ਇਹ ਹੈ ਕਿ ਭਾਈ ਉੱਥੇ ਕੋਈ ਵੀ ਵਿਰੋਧ ਜਿਹੜਾ ਉਹ ਤੁਸੀਂ ਕਲਾਈਮੇਟ ਕਰੋਗੇ, ਸੋਸ਼ਲ ਲਈ ਕਰੋਗੇ, ਆਪਣੀ ਲਾਈਵਲੀਹੁੱਡ ਲਈ ਕਰੋਗੇ, ਆਪਣੀ ਲੈਂਗੁਏਜ ਲਈ ਕਰੋਗੇ, ਕੋਈ ਵਕੀਲ, ਕੋਈ ਕਿਸਾਨ, ਕੋਈ ਸਟੂਡੈਂਟ, ਜੋ ਕਰੋਗੇ ਇਹ ਹੈ ਕਿ ਐਂਟਾਈ ਨੈਸ਼ਨਲ ਹੈ ਔਰ ਇਹਦੇ ਬੀਜ ਨੂੰ ਡਿਸਟਰੋਏ ਕਰਨਾ। ਇਹ ਉਹਨਾਂ ਦਾ ਹੋਮ ਮਿਨਿਸਟਰ ਹਰਿਆਣੇ ਦਾ ਕਹਿ ਰਿਹਾ। ਪਰ ਜੋ ਇਹਨਾਂ ਨੇ ਇਹ ਹਰਕਤ ਕੀਤੀ ਹੈ ਪੈਨਿਕ ਦੇ ਵਿੱਚ, ਔਰ ਇਹ ਸਮਝਦੇ ਹਾਂ ਕਿ ਵੀ ਹੁਣ ਅਸੀਂ ਇਹਨਾਂ ਨੂੰ ਸਬਕ ਸਿਖਾਈਏ, ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਇਸ ਦੇ ਉੱਤੇ ਕਾਫੀ ਕ੍ਰਿਟਿਸਿਜ਼ਮ ਹੋਇਆ। ਪੋਲੀਟੀਸ਼ੀਅਨਸ, ਐਕਟਰਸ, ਇਨਫਲੂਐਂਸਰਸ ਅਕ੍ਰੋਸ ਦਾ ਗਲੋਬ ਕੰਡੈਮ ਅਰੈਸਟ ਆਫ ਐਕਟਿਵਿਸਟ ਦਿਸ਼ਾ ਰਾਵੀ, ਰੂਪੀ ਕੌਰ, ਮੀਨਾ ਹੈਰਿਸ, ਪੀ ਚਿਦੰਬਰਮ, ਅਰਵਿੰਦ ਕੇਜਰੀਵਾਲ tweeted in Ravi's support। और ये मीना हैरिस जी खुद भी वकील और एक्टिविस्ट है और भणेवी है कमला हैरिस की, उसने कहा कि इंडियन ऑफिशियल्स हैव अरेस्टेड another young female activist 21 Disha Ravi because she posted a social media toolkit on how to support the farmers protest. Read this thread about the sequence of events and ask why activists are being targeted and silenced by the government. So ये मीना हैरिस ने किया, फिर अगे उसका थ्रेड होंदा है, वो चलता है। और रूपी कौर लिखती है दिशा रावी का दे के कि भी ये उन्होंने कहा कि भी दिशा's arrest is alarming and the world needs to pay attention। अरविंद केजरीवाल कहता है arrest of 21 years old Disha Ravi is an unprecedented attack on democracy, supporting our farmers is not a crime। और इसी तरह बहुत सारे जोड़े जर्नलिस्ट ने, सिद्धार्था और स्वरा भास्कर जी फिल्मी दुनिया की है, उन्हें भी इस एक कैंपेन, उन्हें हैशटैग शुरू किया है रिलीज़ दिशा रावी। और ये होर भी बहुत सारे जोड़े ने ट्वीट। सो वो वेरवे जाए बिना एक पासे ये इन्होंने फड़ो फड़ी का सिलसिला शुरू किया है, बाकी पार्लीमेंट च और दूजे ये भी किमें किसान अंदोलन नूं बदनाम करने लई किस किस्म की इन्होंने कैंपेन शुरू की हुई है। और ये पार्लीमेंट दे विच खलो के उन्होंने जिहड़ा मिनिस्टर ने कहा कि जी पार्लीमेंट प्रोसीडिंग फॉलो लॉ, रविशंकर प्रसाद टेल्स सोशल मीडिया प्लेटफॉर्म्स। वो तो ट्विटर ने गोडे टेक ही दिते ने, वो कहंदा आई हैव ए मैसेज for all of you, come work in India, earn money, but you'll have to follow India's laws। मतलब इत्थे तुसी वही करोगे। और ये टैक्नोलॉजी ते कम्युनिकेशन मिनिस्टर रवि शंकर उन्होंने कहा भी इत्थे तुसी, उन्हें सारे ट्विटर, व्हाट्सएप, फेसबुक, उन्होंने कहा दे आर वेलकम टू वर्क हियर, अर्न मनी इन इंडिया, बट दे शुड फॉलो द लॉ एंड कॉन्स्टिट्यूशन ऑफ इंडिया। और इस सारे दे नाल दूसरा यही जिहड़ा एग्रीकल्चर मिनिस्टर है वो कह रहा है कि भी 8 crore spent on farm laws campaign, एग्रीकल्चर मिनिस्टर टेल्स राज्य सभा। ये कह रहा है कि जी असी जिहड़ा है ऑलरेडी 8 करोड़ रुपया फार्म बिल्स की ने, किन्ने वधिया ने, इन्हां दे उत्ते प्रचार करने दे लई खर्चे ने। और अखीर च कनक्लूजन च मैं जिहड़े पैनिक की गल है, इन्हां दा
ਹਿੰਦੂ ਤੋਂ ਵੀ ਆਈਡੀਆਲੋਗ ਹੈ ਸੁਬਰਾਮਨੀਅਮ ਸਵਾਮੀ। ਅੱਛਾ। ਉਹ ਉਹਨੂੰ ਮਰਕਿਊਰੀਅਲ ਕਰੈਕਟਰ ਵੀ ਕਹਿੰਦੇ ਨੇ, ਮੈਵਰਿਕ ਵੀ ਕਹਿੰਦੇ ਨੇ, ਪਰ ਹੈ ਬ੍ਰਾਹਮਣ ਤਮਿਲਨਾਡੂ ਦਾ ਪੱਕਾ ਹਿੰਦੂ ਤਵੀ। ਔਰ ਲੇਕਿਨ ਉਸ ਦੀ ਜਿਹੜੀ ਹੈ ਉਂਗਲ ਨਬਜ਼ ਦੇ ਉੱਤੇ ਹੁੰਦੀ ਹੈ, ਉਹਨੂੰ ਪਤਾ ਹੁੰਦਾ ਹੈ ਵੀ ਉਹਨੇ ਜੋ ਕਹਿ ਰਿਹਾ ਹੈ ਉਹ ਨੌਨਸੈਂਸ ਨਹੀਂ ਹੁੰਦਾ। ਔਰ ਉਹਨੇ ਕਿਹਾ ਫਾਰਮਰ ਐਜੀਟੇਸ਼ਨ ਮੇ ਸੂਨ ਬਿਕਮ ਇੰਟਰਨੈਸ਼ਨਲ ਇਸ਼ੂਜ਼ ਸੇ ਸੁਬਰਾਮਨੀਅਮ ਸਵਾਮੀ। The BJP MP says human rights groups plan to approach the International Labour Organization of the United Nations on the issue of farmers agitation. ਉਹਦਾ exact tweet ਹੈਗਾ ਕਿ the farmer agitation may soon become an international issue. Human rights groups plan to approach the International Labour Organization UN body in which India is a member, which could take it up. As chairman of Labour Standards, I produced in 1996 a 3-volume report for government. ਹੁਣ ਇਹ ਇੱਕ ਤਾਂ ਇਹ ਦੱਸ ਰਿਹਾ ਵੀ ਜੇ ਮੈਂ ਇਹ ਕਮੈਂਟ ਕਰ ਰਿਹਾ ਮੈਂ ਕੋਈ ਫਰੋਮ ਨੋਵੇਅਰ ਆ ਕੇ ਟਪਕ ਨਹੀਂ ਪਿਆ। ਮੈਂ ਆਲਰੇਡੀ ਜਿਹੜਾ ਇਸ ਚੇਅਰਮੈਨ ਸੀ ਲੇਬਰ ਸਟੈਂਡਰਡਸ ਦਾ 1996 ਚ ਮੈਂ 3 ਵੋਲੀਅਮ ਦੇ ਵਿੱਚ ਰਿਪੋਰਟ ਤਿਆਰ ਕੀਤੀ ਸੀ ਗਵਰਨਮੈਂਟ ਲਈ। ਔਰ ਹੁਣ ਜਿਹੜੀ ਇਹ ਫਾਰਮਰ ਐਜੀਟੇਸ਼ਨ ਹੈ ਜਿਹੜਾ ਵਿਦਨ UN ਦੇ ਵਿੱਚ ਹਿਊਮਨ ਰਾਈਟਸ ਗਰੁੱਪ ਹੈ ਉਹ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਤੱਕ ਇਸ ਕੇਸ ਨੂੰ ਲਿਜਾ ਰਿਹਾ। ਔਰ ਇੰਡੀਆ ਦੇ ਲਈ ਇਹ ਇੱਕ ਸਿਰਦਰਦ ਹੋਏਗਾ ਕਿਉਂਕਿ ਆਲਰੇਡੀ ਇਹ ਇੱਕ ਇੰਟਰਨੈਸ਼ਨਲ ਇਸ਼ੂ ਬਣ ਗਿਆ। ਸੋ ਹੁਣ ਦੇਖਣਾ ਇਹ ਹੈ ਕਿ ਵੀ ਇੱਕ ਪਾਸੇ ਦੁਸ਼ਮਣ ਨੰਗਾ ਚਿੱਟਾ ਹੋ ਕੇ ਸਿੱਖ ਕੌਮ ਖਾਲਿਸਤਾਨ ਦੇ ਨਾਂ ਦੇ ਥੱਲੇ ਈਵਨ ਵਿਦਨ ਕੰਟਰੀ ਆਪਣੇ ਦੂਜੇ ਐਕਟਿਵਿਸਟ ਨੂੰ ਵੀ ਜਿਹੜੇ ਫੀਲਡ ਦੇ ਨੇ ਜਿਨ੍ਹਾਂ 'ਚ ਬੱਚੀਆਂ ਨੇ 21 ਸਾਲ ਦੀ ਇਹ ਬੇਟੀ ਹੈ ਔਰ ਜਿਹਨੂੰ ਟਾਰਗੇਟ ਕਰ ਰਹੇ ਨੇ ਅਲਟੀਮੇਟਲੀ ਇਸ ਸਾਰੇ ਨੂੰ ਇਸ ਟੂਲ ਕਿਟ ਨੂੰ ਜੋੜ ਤਾਂ ਉਹਦੇ ਨਾਲ ਰਹੇ ਨੇ ਗ੍ਰੇਟਾ ਥਨਬਰਗ ਨਾਲ। ਉੱਥੋਂ ਫਿਰ ਅੱਗੇ ਉਹਨਾਂ ਨੇ ਤੁਰਨਾ ਤਾਂ ਕਿ ਜਦੋਂ ਇਹ ਔਰ ਕਹਿ ਉਹਨਾਂ ਦਾ ਬਾਕੀ ਮੀਡੀਆ ਕਿ ਜੀ ਇਹ ਬਿਗ ਇੰਟਰਨੈਸ਼ਨਲ ਕੰਸਪੀਰੇਸੀ ਖਾਲਿਸਤਾਨੀਆਂ ਦੀ ਕੰਸਪੀਰੇਸੀ ਕਿਉਂਕਿ ਇੰਡੀਆ ਦੁਨੀਆ 'ਚ ਸੁਪਰ ਪਾਵਰ ਬਣ ਰਿਹਾ ਸੀ ਔਰ ਸਾਡਾ ਔਰ ਇਹਨਾਂ ਦੇ ਨਾਲ ਜਿਹੜੀਆਂ ਇੰਡੀਆ ਨੂੰ ਤੋੜਨ ਵਾਲੀਆਂ ਤਾਕਤਾਂ ਨੇ ਉਹ ਵੀ ਨਾਲ ਸ਼ਾਮਲ ਨੇ। ਉਹ ਨਾਲ ਦੀ ਨਾਲ ਪਾਕਿਸਤਾਨ ISI ਨੂੰ ਵੀ ਰਗੜਾ ਦੇ ਦਿੰਦੇ ਨੇ। ਹੁਣ ਦੁਸ਼ਮਣ ਸਮਝ ਰਿਹਾ ਔਰ ਸਾਨੂੰ ਇਸ ਗੱਲ ਦੇ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਭਾਈ ਅਸੀਂ ਵੀ ਇਸ ਗੱਲ ਦੇ ਉੱਤੇ ਆ ਜਾਈਏ ਕਿ ਭਾਈ ਠੀਕ ਹੈ ਕਿਸਾਨ ਕਾਨੂੰਨ ਆਪਣੀ ਥਾਂ ਤੇ। ਹੁਣ ਜੇ ਤੁਸੀਂ ਸਾਨੂੰ ਚੈਲੰਜ ਹੀ ਕੀਤਾ ਤੇ ਅਸੀਂ ਵੀ ਮੈਦਾਨ 'ਚ ਹੈ ਔਰ ਅਸੀਂ ਤੁਹਾਡੇ ਜ਼ੁਲਮ ਦੇ ਰਾਜ ਦਾ ਨਾਸ਼ ਕਰਾਂਗੇ ਔਰ ਸੱਦਾ ਦੇਈਏ ਖੁੱਲ੍ਹਾ। ਔਰ ਜਿਵੇਂ 26 ਜਨਵਰੀ ਤੱਕ ਸਾਰੇ ਉਸ ਖਿੱਤੇ ਦੇ ਕਿਸਾਨ ਕਾਮਨ ਲੋਕ ਕੇਸਰੀ ਨਿਸ਼ਾਨ ਦੇ ਥੱਲੇ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੇ ਸੀ ਔਰ ਰਾਜਸਥਾਨ ਤੋਂ ਦੂਜੇ ਆਉਣ ਵਾਲੇ ਕਿ ਅਗਰ ਇਹ ਖਾਲਿਸਤਾਨ ਹੈ ਤਾਂ ਮੈਂ ਵੀ ਖਾਲਿਸਤਾਨ ਨਹੀਂ। ਬਜਾਏ ਕਿ ਅਸੀਂ ਸੱਚਮੁੱਚ ਸਿੱਖਾਂ ਦੀ ਰੈਜ਼ਿਸਟੈਂਸ ਦੀ ਸਪਿਰਿਟ ਜੈਨਰੋਸਿਟੀ ਹਿਊਮੈਨੀਟੇਰੀਅਨਿਜ਼ਮ ਇਨਸਾਨੀਅਤ ਇਹਨਾਂ ਗੱਲਾਂ ਦੀ ਗੱਲ ਤਾਂ ਨੈਰੇਟਿਵ ਹੁੰਦਾ। ਤੁਸੀਂ ਕਿਹੜਾ ਨੈਰੇਟਿਵ ਲਿਆ ਕੇ ਖਲੋਤੇ ਹੋ ਤੇ ਜੇ ਤੁਸੀਂ ਜਿਹੜਾ ਉਹ ਭੱਜਣ ਤੇ ਆ ਗਏ ਕਿ ਨਹੀਂ ਜੀ ਇਹ ਸਾਡੇ ਨਹੀਂ ਤੇ ਫਲਾਣੇ ਨੇ ਲੇਕਿਨ ਦੁਸ਼ਮਣ ਨੂੰ ਪਤਾ ਹੈ ਵੀ ਉਹ ਕਿਹਦੇ ਖਿਲਾਫ ਲੜ ਰਹੇ ਨੇ। ਔਰ ਇਹੀ ਗੱਲ ਕੱਲ੍ਹ ਦੇ ਦੀਵਾਨ ਵਿੱਚ ਵੀ ਮੈਂ ਕਹੀ ਸੀ ਕਿ ਲੜਾਈ ਬੜੀ ਕਲੀਅਰ ਹੈ। ਜੇ ਤਾਂ ਅਸੀਂ ਸਿਰਫ ਇੱਕ ਰਾ ਮਟੀਰੀਅਲ ਬਣਨਾ ਹੈ UP ਹਰਿਆਣਾ ਰਾਜਸਥਾਨ ਦੀਆਂ ਚੋਣਾਂ 'ਚ ਕੌਣ ਜਿੱਤ ਗਿਆ ਤੇ ਕੌਣ ਹੋ ਗਿਆ ਜਿਵੇਂ ਅਕਾਲੀ ਲਹਿਰ ਬਣੀ 1920s ਦੀ ਜੈ ਪ੍ਰਕਾਸ਼ ਨਾਰਾਇਣ ਦੇ ਟੋਟਲ ਰੈਵੋਲੂਸ਼ਨ ਦੇ ਵੇਲੇ ਜਿਹੜਾ ਐਮਰਜੈਂਸੀ ਤੱਕ ਲੀਡ ਕੀਤਾ ਉਦੋਂ ਵੀ ਅਸੀਂ ਰਾ ਮਟੀਰੀਅਲ ਹੀ ਬਣੇ। ਤੇ ਉਹੀ ਕੋ ਹੋਣਾ ਕਿ ਜੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਤੇ ਫਿਰ ਸਾਡੀ ਮਰਜ਼ੀ ਹੈ ਅਦਰਵਾਈਜ਼ ਦੁਸ਼ਮਣ ਨੂੰ ਬੜਾ ਕਲੀਅਰ ਹੈ ਕਿ ਉਹ ਕਿਹਦੇ ਖਿਲਾਫ ਲੜਾਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੌਥਾ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ ਜ਼ੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।